ਪ੍ਰਧਾਨਗੀ ਮੰਡਲ ਤੇ ਸਾਹਿਤ ਪ੍ਰੇਮੀਓ, ਮੈਂ ਕਵਿਤਾ ਤੋਂ ਪਹਿਲਾਂ ਆਪਣੇ ਚਰਚਿਤ ਕਵੀ ਮੋਹਨ ਗਿੱਲ ਬਾਰੇ ਕੁਛ ਕਹਾਂਗਾ। ਮੋਹਨ ਗਿੱਲ ਹਸਾਸਮੰਦ ਦਾ ਕਵੀ ਹੈ, ਮਨੁੱਖ ਨੂੰ ਲੱਗੇ ਸੇਕ ਦਾ ਦਰਦ ਮਹਿਸੂਸ ਹੈ। ਇਹੀ ਸੰਵੇਦਨਸ਼ੀਲਤਾ ਹੈ ਕਿ ਉਹ ਪੱਥਰ ਨਹੀਂ ਬਣਿਆ, ਉਹ ਮੁਹੱਬਤੀ ਰੂਹ ਹੈ। ਉਹ ਆਪਣੇ ਦੋਸਤਾਂ ਲਈ ਪੁੱਲ ਬਣ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਪਾਣੀ ਨਹੀਂ, ਅਥਰੂ ਹਨ। ਇਹ ਅਥਰੂ ਵਿਸ਼ਵ ਵਿਆਪੀ ਹਨ। ਉਸ ਨੂੰ ਆਪਣੀ ਧਰਤੀ ਨਾਲ ਵੀ ਪਿਆਰ ਹੈ ਅਤੇ ਕੈਨੇਡਾ ਦੀ ਪਥਰੀਲੀ ਧਰਤੀ ਨਾਲ ਵੀ, ਕਿਉਂਕਿ ਇਹ ਧਰਤੀ ਉਸ ਨੂੰ ਰੋਜ਼ੀ ਰੋਟੀ ਦਿੰਦੀ ਹੈ। ਉਸ ਦੀ ਸ਼ਾਇਰੀ ਨਿਰਛਲ, ਨਿਰਕਪਟ, ਨਿਰਵੈਰ, ਮਨ ਦੀ ਪਾਰਦਰਸ਼ੀ ਹੈ। ਪੇਸ਼ਕਾਰੀ ਦਾ ਨਾਲ ਉਸ ਨੂੰ ਜੋੜਦੀ ਹੈ। ਉਹ ਸਹਿਜ ਕਵਿਤਾਵਾਂ ਦਾ ਰਾਹੀ ਹੈ ਅਤੇ ਆਪਣੀਆਂ ਵੱਖਰੀਆਂ ਪੈੜਾਂ ਪਾਉਂਦਾ ਨਿਰੰਤਰ ਤੁਰਿਆ ਜਾ ਰਿਹਾ ਹੈ। ਉਹ ਪਹਿਲੇ ਕਾਵਿ ਨਾਟਕ ਗਿਰਜਾਂ ਦੀ ਹੜਤਾਲ ਅਤੇ ਪਿੱਛੋਂ ਵਣਵਾਸ ਦਾ ਦਰਦ ਭੋਗਦਾ ਤੇਲ ਤੁਪਕੇ ਤੱਕ ਦਾ ਸਫ਼ਰ ਕਰਦਾ ਹੈ। ਭਾਰਤ ਫੇਰੀ ਦੌਰਾਨ ਉਸ ਦਾ ਨਿੱਘਾ ਸਵਾਗਤ ਹੋਇਆ ਹੈ ਅਤੇ ਮੋਹਨ ਸਿੰਘ ਮੇਲੇ 'ਤੇ ਸਨਮਾਨ ਵੀ। ਇਸ ਨਾਲ ਕੇਂਦਰੀ ਲੇਖ ਸਭਾ ਦਾ ਸਿਰ ਉੱਚਾ ਹੋਇਆ ਹੈ। ਪ੍ਰੋਫੈਸਰ ਗੁਰਭਜਨ ਗਿੱਲ ਅਤੇ ਸਵਰਗੀ ਬਲਵੀਰ ਸਿੰਘ ਪੁੰਨੀ ਨੇ ਮੋਹਨ ਗਿੱਲ ਦੀ ਕਵਿਤਾ ਦਾ ਗੰਭੀਰ ਨੋਟਿਸ ਲਿਆ ਹੈ। ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਰੋਜ਼ੀ ਰੋਟੀ ਲਈ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ, ਬੰਦੇ ਨੂੰ ਦੂਜਿਆਂ ਨਾਲ ਦੁੱਖ ਸੁੱਖ ਵੰਡਣ ਲਈ ਦੀ ਵੇਲ ਨਹੀਂ ਹੈ, ਫਿਰ ਵੀ ਜਿਹੜੇ ਲੋਕ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਦੇ ਹਨ ਅਤੇ ਕਲਮ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਨ, ਮੋਹਨ ਗਿੱਲ ਵੀ ਉਹਨਾਂ ਵਿੱਚੋਂ ਇੱਕ ਹੈ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਇਆ ਹੈ। ਘੱਟ ਲਿਖਦਾ ਹੈ ਪਰ ਕਲਾਤਮਕ ਅਤੇ ਜ਼ਿੰਦਗੀ ਨੂੰ ਬੜਾ ਨੇੜਿਓਂ ਹੋ ਕੇ ਦੇਖਦਾ ਹੈ। ਉਸ ਦੀ ਕਵਿਤਾ ਮਾਨਵਵਾਦੀ ਵਿਚਾਰਾਂ ਦੀ ਦਸਤਾਵੇਜ਼ ਹੈ। ਡੇਲੋਂ ਪਿੰਡ ਦਾ ਜਨਮ ਹੈ। ਪਿਤਾ ਜਗੀਰ ਸਿੰਘ ਗਿੱਲ ਅਤੇ ਮਾਤਾ ਦਲੀਪ ਕੌਰ ਗਿੱਲ ਉਚੇਰੀ ਵਿੱਦਿਆ ਨੈਸ਼ਨਲ ਕਾਲਜ ਨਾਰੰਗਵਾਲ ਅਤੇ ਗੌਰਮੈਂਟ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। 1977 ਵਿੱਚ ਕੈਨੇਡਾ ਆ ਕੇ ਉਹ ਕੇਂਦਰੀ ਪੰਜਾਬੀ ਲੇਖ ਸਭਾ ਦਾ ਅਨਿੱਖੜਵਾਂ ਅੰਗ ਬਣ ਗਿਆ। ਤੇਲ ਤੁਪਕੇ ਰਿਲੀਜ਼ ਹੋ ਰਹੀ ਹੈ ਅਤੇ ਇਸ ਦੀ ਮੈਂ ਦਿਲੀ ਮੁਬਾਰਕਬਾਦ ਦਿੰਦਾ ਹਾਂ। ਇਹ ਹਾਈਕੂ ਦੀ ਨਵੀਂ ਵਿਧਾ ਵਿੱਚ ਲਿਖੀ ਪੁਸਤਕ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਹਾਈਕੂ ਵਰਗੀ ਜਾਪਾਨੀ ਵਿਧਾ 'ਤੇ ਮੋਹਨ ਗਿੱਲ ਨੂੰ ਅਬੂਰ ਹਾਸਲ ਹੈ। ਇਸ ਵਿਧਾ ਨੂੰ ਹੋਰ ਵੀ ਕੁਝ ਕਵੀਆਂ ਨੇ ਅਪਣਾਇਆ ਹੈ, ਜਿਵੇਂ ਪਰਮਿੰਦਰ ਸੋਢੀ, ਅਮਰਜੀਤ ਸਾਥੀ, ਮਿੱਤਰ ਰਾਸ਼ਾ ਅਤੇ ਪੂਨੀਆ ਆਦਿ। ਮੈਂ ਮੋਹਨ ਗਿੱਲ ਨੂੰ ਤੇਲ ਤੁਪਕੇ ਰਿਲੀਜ਼ ਹੋਣ ਦੀ ਹਾਰਦਿਕ ਵਧਾਈ ਦਿੰਦਾ ਹਾਂ। ਹੁਣ ਮੈਂ ਆਪਣੀ ਕਵਿਤਾ ਪੇਸ਼ ਕਰਦਾ ਹਾਂ। ਕੁਝ ਸੁਪਨੇ ਅੱਜ ਸੂਲੀ ਚੜ੍ਹ ਕੇ ਈਸਾ ਵਾਂਗੂ ਮੋਏ। ਕੁਝ ਸੁਪਨੇ ਅੱਜ ਸੂਲੀ ਚੜ੍ਹ ਕੇ ਈਸਾ ਵਾਂਗੂ ਮੋਏ। ਕੁਝ ਸੁਪਨੇ ਹਨ ਫੁੱਲਾਂ ਵਾਂਗੂ ਪਰਗੁਰ ਸਮਿਚੋਏ। ਕੁਝ ਸੁਪਨੇ ਸੂਰਜ ਦੇ ਘਰ ਵਿੱਚ ਚਾਨਣ ਵਾਝੋਂ ਮੋਏ। ਕੁਝ ਸੁਪਨੇ ਹਨ ਅੰਬਰ ਵਿਹੜੇ ਤਾਰੇ ਬਣ ਰੋਏ। ਕੁਝ ਸੁਪਨੇ ਬੱਦਲਾਂ ਦੇ ਵਾਂਗੂ ਦਿਨ ਵਰਿਆਂ ਹੀ ਲੰਘੇ। ਕੁਝ ਸੁਪਨੇ ਅੱਖਾਂ ਦੀ ਸਰਦਲ ਉੱਤੇ ਆਉਣੋਂ ਸੰਗੇ। ਕੁਝ ਸੁਪਨੇ ਸ਼ਬਨਮ ਦੇ ਵਾਂਗੂ ਹੱਥਾਂ ਵਿੱਚੋਂ ਤਿਲਕੇ। ਕੁਝ ਸੁਪਨੇ ਬਾਲਾਂ ਦੇ ਵਾਂਗੂ ਰੋਏ ਨਾਲੇ ਬਿਲਕੇ। ਕੁਝ ਸੁਪਨੇ ਹੰਸਾਂ ਵਾਂਗੂ ਆਉਂਦੇ ਅਤੇ ਉੱਡ ਜਾਂਦੇ। ਕੁਝ ਸੁਪਨੇ ਹੰਸਾਂ ਵਾਂਗੂ ਆਉਂਦੇ ਅਤੇ ਉੱਡ ਜਾਂਦੇ। ਕੁਝ ਸੁਪਨੇ ਰੰਗਾਂ ਦੀ ਰੁੱਤ ਵਿੱਚ ਰੰਗਹੀਣ ਹੋ ਆਏ। ਕੁਝ ਸੁਪਨੇ ਜਿਉਂ ਬੰਜਰ ਧਰਤੀ ਥੇਹਾਂ ਅਤੇ ਉਜਾੜਾ। ਕੁਝ ਸੁਪਨੇ ਜੋ ਬੰਜਰ ਧਰਤੀ ਥੇਹਾਂ ਅਤੇ ਉਜਾੜਾ। ਕੁਝ ਸੁਪਨੇ ਜੋ ਫੁੱਲਾਂ ਨੂੰ ਮੈਂ ਬਰ ਜਗ ਵਿਸਾੜਾ। ਕੁਝ ਸੁਪਨੇ ਜ਼ਿੰਦਗੀ ਦੇ ਦਰ 'ਤੇ ਜੋਗੀ ਬਣ ਕੇ ਆਏ। ਕੁਝ ਸੁਪਨੇ ਕਾਸੇ ਵਿੱਚ ਹੰਝੂ ਜਿੱਦਾਂ ਇੱਛਰਾਂ ਪਾਏ। ਕੁਝ ਸੁਪਨੇ ਹਨ ਰਾਂਝਾ ਵਰਗੇ ਜੋ ਹੀਰਾਂ ਲਈ ਜੀਂਦੇ। ਕੁਝ ਸੁਪਨੇ ਮਹੀਵਾਲਾਂ ਵਰਗੇ ਜੋ ਸੋਹਣੀਆਂ ਨਹੀਂ ਥੀਂਦੇ। ਕੁਝ ਸੁਪਨੇ ਮਰਸੀਏ ਸਿਰ 'ਤੇ ਦਰਦਾਂ ਦਾ ਦਸਤਾਰਾ। ਕੁਝ ਸੁਪਨੇ ਮਰਸੀਏ ਸਿਰ 'ਤੇ ਦਰਦਾਂ ਦਾ ਦਸਤਾਰਾ। ਕੁਝ ਸੁਪਨੇ ਹਨ ਮੇਰੇ ਵਰਗੇ ਸਾਜ ਜਿਵੇਂ ਬਿਨ ਤਾਰਾ।
कुछ सुपने जिवें पीड़े पत्ते जां कोई रुख निपत्तरा, कुछ सुपने पानी विच बिखरे होके कतरा कतरा, कुछ सुपने जो होंद भी होने जिद्दां धुरों सरापे, कुछ सुपने हन कुछ सुपने विछा कहंदे दर्दां मारी आपे।